अस्सलाम वालेकुम सत श्री अकाल प्रणाम जी। एक पिंड पंजाब दा चैनल दी टीम पहुंची है जी अज 259 रेबे गुरुसर दे विच। इत्थे साडी लुधियाना जिला विचों आए हुए दो बजुर्गों के नाल मुलाकात आ। इन्हां दा पिंड दोवां दा इक्को ही आ ते इस करके इन्हां नाल गलबात जिहड़ी आपां इकट्ठे ही करनी आ। इन्हां को आपां इन्हां दा पिंड पुछना आ। बजुर्गों की उम्र भी माशाअल्लाह काफ़ी सी जदों उजाड़ा पिया 47 का, तो वह आपां इन्हां को गल्लां बातां पुछणियां। 47 की गवाही लैनी भी जदों उजाड़ा पिया सीगा इन्हां ने अपनी अखां नाल की देखिया जी। अस्सलाम वालेकुम बाबा जी। वालेकुम अस्सलाम वरहमतुल्लाहि वबरकातुहू। बाबा जी अपना नाम दसो पहले की आ? बशारत अली। अच्छा जी। ते अपना बजुर्गों का की नाम सी? भारे खां। अच्छा, राजपूत फैमिली अपनी? जी जी जी, मंज राजपूत। मंज राजपूत होंदे। हाँ जी। ठीक है जी। दादा जी का की नाम सी? मोहम्मद खां। मोहम्मद खां। ठीक है। अपना की नाम सी बाबा जी? मेरा शाह मोहम्मद है जी। शाह मोहम्मद। हाँ जी। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? झंडा जी। ਝੰਡਾ। हाँ जी। ਤੁਸੀਂ ਵੀ ਰਾਜਪੂਤ ਹੋ? नहीं गुजर। ਤੁਸੀਂ ਗੁੱਜਰ ਹੋ? हाँ जी। ਤੇ ਆਪਣੇ ਦਾਦਾ ਜੀ ਦਾ ਕੀ ਨਾਮ ਸੀ? अमीर जी। ਅਮੀਰ। हाँ जी अमीर। ਹਾਂ। ਆਪਣੀ ਗੋਤ ਕੀ ਸੀ? शौले। ਸ਼ੌਲੇ। हाँ जी। ਤਾਂ ਉਦੋਂ ਕਿੰਨੀ ਕੁ ਉਮਰ ਸੀ ਆਪਣੀ? 6-7 साल दी। 6-7 ਸਾਲ ਦਾ ਸੀ। हाँ जी। उम्र ਗੱਲਾਂ ਬਾਤਾਂ ਯਾਦ ਆ? नहीं एडी खास नहीं। ਅੱਛਾ। पढ़ जाते थे उरा परा बस। ਚਲੋ जाने ਜਿੰਨੀਆਂ नहीं। ਕਹਿ ਗਈ ਉਨੀਆਂ ਸਾਨੂੰ ਦੱਸ ਦਿਓ। वैसे वो ਹਾਂ ਠੀਕ ਹੈ। आप बुजुर्ग सब कुछ दस देंगे, यही नोट कर लियो। ਠੀਕ ਆ ਜੀ। ਅੱਛਾ ਬਾਬਾ ਜੀ ਆਪਣੀ ਉਦੋਂ ਉਮਰ ਕਿੰਨੀ ਕੁ ਸੀਗੀ? मैं 1927 ਚ ਪੈਦਾ ਹੋਇਆ। 20 ਸਾਲ ਉਮਰ ਸੀ ਜਦ ਪਾਕਿਸਤਾਨ ਬਣਿਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਫਿਰ ਬਾਬਾ ਚੇਤੇ ਹੋਣੀਆਂ ਗੱਲਾਂ ਬਾਤਾਂ ਤਾਂ? हाँ जी इंशाअल्लाह। मैनू मैं ਇੱਥੇ बैठ के ਲੁਧਿਆਣੇ ਤੋਂ ਲੈ ਕੇ ਆਪਣੇ ਪਿੰਡ ਜੁਗਰਾਉਂ और रायकोट तक सारा नक्शा बना के दे सकता है। ਬਣਾਓ ਹਾਂ ਮਾੜਾ ਜਿਹਾ ਲਿਖੋ ਨਕਸ਼ਾ। ਦਿਓ ਕਾਗਜ਼ ਪੈਨਸਲ ਪੈਨ। ਨਹੀਂ ਇਦਾਂ ਗੱਲਾਂ ਬਾਤਾਂ ਹੀ ਦੱਸੋ ਸਾਨੂੰ। ਹਾਂ, ਲੁਧਿਆਣੇ ਤੋਂ ਟ੍ਰੇਨ ਜਾਂਦੀ ਸੀ ਜਿਹੜੀ ਸਮੇਂ ਸੱਠੇ। ਇਹ ਮੇਨ ਲਾਈਨ ਤਾਂ ਸੀ ਨਾ ਦਿੱਲੀ ਕਲਕੱਤੇ ਤੋਂ ਆ ਕੇ ਲੁਧਿਆਣਾ ਜਲੰਧਰ ਲਾਹੌਰ। ਅਤੇ ਇਹ ਟੀ ਕਰਾਫਟ ਸੀ ਇੱਥੇ, ਉਹ ਆਉਂਦੀ ਸੀ ਜਦੋਂ ਲੁਧਿਆਣੇ ਚੱਲੀ ਬੱਦੋਵਾਲ ਜਗਰਾਉਂ ਮੋਗਾ ਬਹਾਵਲ ਨਗਰ ਛੰਮਾ ਸੱਠਾ। ਹਾਂ, ਫਿਰ ਉਹ ਕਰਾਚੀ ਵੇਡ ਲਾਈਨ 'ਤੇ। ਠੀਕ ਹੈ। ਹਾਂ ਜੀ। ਆਪਣਾ ਜਿਹੜਾ ਪਿੰਡ ਸੀਗਾ ਹਾਂਜੀ। ਇਹਦਾ ਕੀ ਨਾਂ ਸੀ? ਹਲਵਾਰਾ। ਹਲਵਾੜਾ। ਇਹਨੂੰ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਜਗਰਾਉਂ ਜਗਰਾਉਂ। ਜੀ। ਆਪਣੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਸਹੌਲੀ, ਬੁਰਜ ਜੱਟਾਂ, ਅੱਛਾ। ਐਤਿਆਣਾ ਹਾਂ। ਔਰ ਸਹੌਲੀ ਅੱਛਾ। ਹੋਰ ਵਗੈਰਾ ਵਗੈਰਾ। ਹਾਂ ਜੀ। ਆਂਡਰੂ ਵੀ ਸਾਡੇ ਨਜ਼ਦੀਕ ਸੀ। ਉਹ ਸਾਡੀ ਬਰਾਦਰੀ ਸੀ ਸਾਰੇ ਮੰਜ ਰਾਜਪੂਤ। ਬਾਕੀ ਇਹ ਜਿਹੜੇ ਮੈਂ ਨਾਂ ਲਏ ਉਹ ਸਭ ਸਿੱਖਾਂ ਦੇ ਪਿੰਡ। ਸਿੱਖਾਂ ਦੇ ਪਿੰਡ ਸੀ? ਹਾਂ ਜੀ। ਹਾਂ ਜੀ। ਆਪਣੇ ਪਿੰਡ 'ਚ ਵੀ ਸਿੱਖ ਰਹਿੰਦੇ ਸੀ? ਨਹੀਂ, ਬਿਲਕੁਲ ਨਹੀਂ। ਹੋਰ ਕੌਣ ਰਹਿੰਦੇ ਸੀ ਆਪਣੇ ਪਿੰਡ 'ਚ? ਰਾਜਪੂਤਾਂ ਤੋਂ ਇਲਾਵਾ ਗੁੱਜਰ ਸੀ। ਅੱਛਾ। ਰਾਈਆਂ ਦਾ ਇੱਕੋ ਹੀ ਘਰ ਸੀ। ਅੱਛਾ। ਔਰ ਬਾਕੀ ਚਮਾਰ ਚੂੜੇ ਛੱਜ ਘਾੜੇ ਉਹ ਛੱਜ ਬਣਾਉਂਦੇ ਹੁੰਦੇ ਸੀ ਬਸ। ਇਹ ਉਹ ਗੈਰ ਮੁਸਲਿਮ ਸੀ। ਛੱਜ ਬੰਨ ਜਿਹਨਾਂ ਨੂੰ ਕਹਿੰਦੇ ਆ? ਉਹਨੂੰ ਛੱਜੋ ਉਹ ਅੱਛਾ। ਕੁਛ ਛਜਵਾੜਾ ਹੀ ਕਹਿੰਦੇ ਸੀ। ਅੱਛਾ ਅੱਛਾ। ਹਾਂ ਹਾਂ। ਆਪਣੇ ਜਿਹੜੇ ਪਿੰਡ ਦੇ ਕੋਈ ਚੋਟੀ ਦੇ ਜਿਹੜੇ ਘਰ ਸੀ ਅੱਛੀ ਉਹ ਕਹਿੰਦੇ ਕਹਾਂ ਦੇ ਘਰ ਸੀ, ਉਹ ਕਿਹੜੇ ਕਿਹੜੇ ਸੀਗੇ? ਉਹ ਇੱਕ ਥਾਣੇਦਾਰ ਰਿਟਾਇਰ और एक दूसरा थानेदार रिटायर, एक आर्मी च सूबेदार। ਇਹ ਖਾਸ ਤਿੰਨ ਬੜੇ ਸੀ। ਅੱਛਾ ਜੀ। ਹਾਂ ਜੀ। ਉਹਨਾਂ ਦੇ ਨਾਂ ਕੀ ਸੀ? ਇਹ ਗੁਲਾਮ ਰਸੂਲ ਸੂਬੇਦਾਰ ਸੀ। ਔਰ ਆਪਣੇ ਜਿਹੜੇ ਪੁਲਿਸ ਦੇ ਸੀ ਉਹ ਫਤਿਹ ਮੁਹੰਮਦ ਖਾਂ। ਔਰ ਉਹ ਰਾਏ ਉਹ ਮੇਰੇ ਜ਼ਿਹਨ 'ਚੋਂ ਉਤਰ ਗਿਆ, ਉਹਨਾਂ ਦਾ ਨਾਮ ਮੇਰੇ ਜ਼ਿਹਨ 'ਚੋਂ ਉਤਰ ਗਿਆ। ਹਾਂ ਜੀ। ਆ ਜਾਏਗਾ, ਯਾਦ ਦੱਸ ਦਿਓ। ਹਾਂ ਜੀ। ਅੱਛਾ ਬਾਬਾ ਜੀ ਆਪਣਾ ਵਸੇਬ ਕਿੱਦਾਂ ਦਾ ਸੀ 47 ਤੋਂ ਪਹਿਲੇ ਉੱਥੇ? ਉਹ ਅਸੀਂ ਜੀ ਬੜੇ ਖੁਸ਼ ਰਹਿੰਦੇ ਸੀ। ਕਿਸੇ ਨੂੰ ਸਿੱਖਾਂ 'ਤੇ ਸਾਡਾ ਅੱਲਾ ਦੇ ਫਜ਼ਲ ਨਾਲ ਸਾਡੀ ਆਪਣੀ ਕੋਈ ਖੂਬੀ ਨਹੀਂ, ਬੜਾ ਰੋਹਬ ਸੀ ਸਾਡਾ। ਔਰ ਕਿਸੇ ਸਿੱਖ ਦੀ ਜ਼ਰੂਰਤ ਨਹੀਂ ਸੀ ਕਿ ਸਾਡੇ ਪਿੰਡ ਦੇ ਵਿੱਚ ਦੀ ਗੁਜ਼ਰ ਜਾਏ, ਕਿਉਂਕਿ ਪਿੰਡ ਸਾਰਾ ਮੁਸਲਮਾਨਾਂ ਦਾ ਸੀ, ਅਕਸਰੀਅਤ ਤੁਹਾਡੀ ਸੀ ਤੇ ਸਾਰਾ ਫਿਰ ਉਹ ਹਾਂ ਜੀ ਬੰਦਾ ਬਾਹਰ ਉਹ ਸਿੱਖਾਂ ਦਾ ਦੌਰ 'ਚ ਸਿੱਖਾਂ ਦੀ ਆਬਾਦੀ ਹੋ ਗਈ ਨਾ ਸਾਡੇ ਨਜ਼ਦੀਕ ਜ਼ਿਆਦਾ ਰਣਜੀਤ ਸਿੰਘ ਦੇ ਦੌਰ 'ਚ। ਬਾਕੀ ਬਹਰਾਲ ਸਾਡਾ ਅੱਲਾਹ ਤਾਲਾ ਨੇ ਰੋਬ ਰੱਖਿਆ ਹੈ ਸੀ ਉਹਨਾਂ ਦੇ ਉੱਪਰ। ਠੀਕ ਆ। ਅੱਛਾ ਆਪਾਂ ਪੜ੍ਹਦੇ ਪੁੜ੍ਹਦੇ ਵੀ ਹੁੰਦੇ ਸੀ ਉੱਥੇ? ਹੈਂ ਜੀ। ਸਕੂਲੇ ਜਾਂਦੇ ਸੀ? ਹਾਂ ਹਾਂ, ਸਾਡੇ ਮਿਡਲ ਸਕੂਲ ਸੀ, ਇੱਕ ਛੋਟਾ ਜਿਹਾ ਹਸਪਤਾਲ ਵੀ ਹੈ ਸੀ। ਅੱਛਾ। ਹਾਂ ਜੀ। ਕਿੰਨੀ ਜਮਾਤ ਤੱਕ ਆਪਾਂ ਪੜ੍ਹੇ ਉੱਥੇ? ਮੈਂ ਉਰਦੂ ਮਿਡਲ। ਅੱਛਾ। ਉਹ ਮਿਡਲ ਤੱਕ ਹੀ ਸੀ।
8ਵੀਂ ਤੱਕ ਆਪਾਂ ਕਰ ਲਿਆ ਸੀ ਉੱਥੇ ਜਮਾਤਾਂ। ਹੈਂ ਜੀ? 8 ਜਮਾਤਾਂ ਕਰ ਲਈਆਂ ਸੀਗੀਆਂ। ਹਾਂ ਜੀ 8 ਪੂਰੀਆਂ। ਅੱਛਾ ਅੱਛਾ। ਤੇ ਉਸ ਸਕੂਲੇ ਉਹ 1941 ਚ ਕਰ ਲਈਆਂ ਸੀ ਮੈਂ ਅੱਛਾ। ਪੂਰੀਆਂ। ਹਾਂ ਜੀ। ਉਸ ਤੋਂ ਬਾਅਦ ਫਿਰ ਐਲਾਨ ਹੋ ਗਿਆ ਤਾਂ ਮੈਟ੍ਰਿਕ ਤੱਕ ਸਕੂਲ ਦਾ ਹਾਈ ਸਕੂਲ ਬਣ ਗਿਆ, ਲੇਕਿਨ ਇੰਨੇ ਚ ਪਾਕਿਸਤਾਨ ਬਣ ਗਿਆ ਸੀ, ਆ ਗਿਆ ਇੱਧਰ। ਆਪਣੇ ਨਾਲ ਜਿਹੜੇ ਪੜ੍ਹਦੇ ਸੀ ਮੁੰਡੇ ਹਾਂ ਸਿੱਖਾਂ ਦੇ ਵੀ ਪੜ੍ਹਦੇ ਸੀਗੇ? ਬਿਲਕੁਲ, ਸਿੱਖਾਂ ਦੇ, ਉਹਨਾਂ ਦੇ ਨਾਂ ਹਿੰਦੂ। ਯਾਦ ਆ? ਹਾਂ ਜੀ ਹਾਂ ਜੀ। ਦੱਸੋ ਨਾਂ ਕੀ? ਇੱਕ ਸਿੱਖਾਂ ਦਾ ਮੁੰਡਾ ਸੀ ਰਣਬੀਰ ਸਿੰਘ, ਔਰ ਇੱਕ ਬੰਦਾ ਹੁੰਦਾ ਸੀ ਪੰਡਤ ਰਾਮ ਕੁਮਾਰ। ਉਹ ਹਿੰਦੂਆਂ ਦਾ ਹੋਣਾ। ਹਾਂ ਜੀ ਹਿੰਦੂ। ਹਾਂ ਜੀ ਉਹ ਹਿੰਦੂ ਸੀ। ਠੀਕ ਹੈ। ਪੰਡਤ। ਹਾਂ। ਅੱਛਾ। ਤੇ ਮਾਸਟਰ ਕਿਹੜੇ ਮੁਸਲਮਾਨ ਸੀ? ਸਾਡਾ ਮਾਸ਼ਾਅੱਲਾ ਜੀ ਮਾਸਟਰ ਸਾਰੇ ਹੀ ਮੁਸਲਮਾਨ ਸੀ। ਅੱਛਾ। ਸਾਡੇ ਹੈਡ ਮਾਸਟਰ ਸੀ ਨਾ ਜਿਹੜੇ ਮੁਹੰਮਦ ਅਬਦੁੱਲਾ ਰਹਿਮਤੁल्लाह ਅਲੈਹ, ਉਹ ਬੜੇ ਫਾਰਸੀ ਦੇ ਸ਼ਾਇਰ ਸਨ। ਉਹਨਾਂ ਦੇ ਵਾਲਿਦ मोहतरम भी बड़े उर्दू शायर ਸੀ। ਪਹਿਲੇ ਉਹ जब प्राइमरी तक ਸੀ ਉਹ ਹੈਡ ਮਾਸਟਰ ਰਹੇ, ਉਹ ਫਿਰ ਮਿਡਲ ਹੋ ਗਏ, ਉਹ ਫੌਜ ਹੋ ਗਏ। ਫਿਰ ਉਹਨਾਂ ਦਾ ਬੇਟਾ, ਉਹ ਬੜੇ ਅੱਲਾ ਦੇ ਫਜ਼ਲ ਨਾਲ ਬਹੁਤ ਅੱਛੇ ਸ਼ਾਇਰ ਸੀ ਫਾਰਸੀ ਦੇ। ਉਹਨਾਂ ਦਾ ਕੋਈ ਸ਼ੇਰ ਯਾਦ ਆ ਤੁਹਾਨੂੰ? ਨਹੀਂ, ਕੋਈ ਸ਼ੇਰ ਨਹੀਂ ਯਾਦ। ਅੱਛਾ। ਆਪਣਾ ਕੋਈ ਮੰਗਣਾ ਮੁੰਗਣਾ ਵੀ ਉੱਥੇ ਹੋ ਗਿਆ ਸੀ? ਹੈ ਜੀ। ਕੋਈ ਮੰਗਣੀ ਮੁੰਗਣੀ ਹੋ ਗਈ ਸੀ? ਮੇਰੀ ਹਾਂਜੀ। ਨਹੀਂ, ਹਾਂ। ਉਹ ਸਭ ਇੱਥੇ ਆ ਕੇ, ਮੈਂ ਫੌਜ 'ਚ ਭਰਤੀ ਹੋ ਗਿਆ 1943 ਚ। ਉੱਥੇ? ਹਾਂ ਜੀ। ਅੱਛਾ। ਫਿਰ ਫੌਜ ਚਲਾ ਗਿਆ, ਫਿਰ ਪਾਕਿਸਤਾਨ ਬਣਿਆ, ਮੈਂ ਢਾਕੇ ਭੇਜ ਦਿੱਤਾ ਮੈਨੂੰ। ਅੱਛਾ। ਮੈਂ ਤਾਂ 1 ਸਾਲ ਬਾਅਦ ਫਿਰ ਢਾਕਿਓਂ ਵਾਪਸ ਆਇਆ ਤਾਂ ਮਿਲਿਆ ਘਰ ਵਾਲਿਆਂ ਨਾ ਨੂੰ। ਉਦਾਂ ਘਰ ਦੇ ਸੇਧਾਂ ਵੇਦਾਂ ਤਾਂ ਲਾਉਂਦੇ ਹੋਣੇ ਵੀ ਮੁੰਡਾ ਹੁਣ ਤਕੜਾ ਹੋ ਗਿਆ, ਜਵਾਨ ਹੋ ਗਿਆ, ਵੀ ਉਹ ਫਲਾਣੇ ਕੋ ਪੁੱਛੀਏ ਜਾਂ ਇੱਧਰ ਜਾਈਏ। ਉਹ ਨਹੀਂ, ਉਹ ਮੇਰੇ ਅਸਲ ਗੱਲ ਹੈ ਕਿ ਮਾਸੀਆਂ ਫੁੱਫੀਆਂ ਜੀ ਸਭ ਕਰ ਲੈਂਦੇ ਸੀ। ਮੈਂ ਉਹੀ ਗੱਲ ਹਾਂ, ਉਹ ਕਰਦਾ। ਕੋਈ ਮਸਲਾ ਨਹੀਂ ਸੀ। ਖਾਣ ਮੇਲ ਤਾਂ ਦੇਖਦੇ ਉਹ ਹੁੰਦੀ ਮੇਰੀ ਬਖਾਲਾ ਦੇ ਘਰ ਆਇਆ ਸੀ। ਆ ਉਧਰ ਝਾਕ ਸੀਗੀ। ਹਾਂ ਬਿਲਕੁਲ ਬਿਲਕੁਲ। ਅੱਛਾ ਅੱਛਾ। ਔਰ ਉੱਥੇ ਸ਼ਾਦੀ ਮੈਂ ਵੀ ਕਿਹਾ, ਉਹਨਾਂ ਦੇ ਸਾਡੇ ਤੇ ਕੁਛ ਆਸਾਨ ਸੀ, ਅੱਛਾ। ਉਹਨਾਂ ਦੀ ਹਾਲਤ ਸਾਡੇ ਨਾਲੋਂ ਚੰਗੀ ਸੀ। ਲਿਹਾਜ਼ਾ ਮੈਂ ਕਿਹਾ ਇਹਨਾਂ ਦੇ ਨਾਲ ਹੀ ਜ਼ਿਆਦਾ ਇਹਦੀ ਮਦਦ ਕਰਨੀ, ਕਿਉਂਕਿ ਬੇਟੀ ਜੀ ਨੂੰ ਜਿਹੜਾ ਸੰਭਾਲਣਾ ਹੈ ਨਾ, ਉਹ ਬੜਾ ਔਖਾ ਕੰਮ ਹੈ। ਉਹ ਅੱਲਾਹ ਤਾਲਾ ਨੇ ਕੀਤਾ, ਮੈਨੂੰ ਉਹਨੂੰ ਕਾਮਯਾਬ ਕਰਤਾ ਉਹਨਾਂ ਦੇ ਹਿਸਾਬ ਨਾਲ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਵੀ ਉੱਥੇ ਜਦੋਂ ਆਪਾਂ ਰਹਿੰਦੇ ਹੁੰਦੇ ਸੀਗੇ, ਜੀ। ਆਪਣੇ ਬੜੇ ਵੀ ਉੱਥੇ ਸਦੀਆਂ ਤੋਂ ਰਹਿੰਦੇ ਸੀ। ਹਾਂ ਜੀ। ਠੀਕ ਆ ਨਾ ਜੀ? ਤੇ ਉੱਥੇ ਕਿੱਦਾਂ, ਕਿਹੜੀਆਂ ਚੀਜ਼ਾਂ ਨੂੰ ਮਤਲਬ ਤੁਸੀਂ ਸਾਂਝ ਦੀਆਂ ਆਪਣੀਆਂ ਕੋਈ ਗੱਲਾਂ ਬਾਤਾਂ ਦੱਸੋ, ਕਿੱਦਾਂ ਦਾ ਵਸੇਬ ਸੀ, ਕਿੱਦਾਂ ਉੱਥੇ ਆਪਣੇ ਰਲ ਮਿਲ ਕੇ ਕੰਮ ਉੱਥੇ ਰਲ ਮਿਲ ਕੇ ਜੀ, ਜਿਸ ਵੇਲੇ ਫਸਲ ਦੀ ਕਟਾਈ ਹੁੰਦੀ ਸੀ ਰਲ ਮਿਲ ਕੇ ਕਰਦੇ ਸੀ। ਅੱਛਾ। ਕੋਈ ਮਜ਼ਦੂਰ ਦੀ ਜ਼ਰੂਰਤ ਨਹੀਂ, ਖੁਦ ਹੀ ਕਰਦੇ ਸੀ। ਔਰ ਗਾਂਦੇ ਸੀ, ਛੱਲੀਆਂ ਤੋੜਦੇ ਸਭ ਇਕੱਠੇ ਹੀ। ਹਾਂ ਜੀ। ਕੁੱਟਦੇ ਹੁੰਦੇ ਸੀ ਹਾਂ, ਨਾ, ਕੁੱਟਦੇ ਹੁੰਦੇ ਸੀ। ਕਰਕੇ ਆਲੇ ਹਾਂ ਜੀ ਹਾਂ ਜੀ। ਡੰਡਿਆਂ ਨਾਲ, ਲਾਠੀਆਂ ਨਾਲ। ਸ਼ਾਮ ਨੂੰ ਤੇ ਉਹ ਹਾਂ ਜੀ, ਉਹ ਕੋਈ ਮਜ਼ਦੂਰ ਸਭ ਮਿਲ ਕੇ, ਸਭ ਮਿਲ ਉਹ ਕੇ। ਮਹੱਲੇਦਾਰੀ ਵਿੱਚ ਸ਼ਾਮ ਨੂੰ ਇਕੱਠੇ ਹੋ ਕੇ ਚੱਲ ਜਾਣਾ, ਡੰਡੇ ਆਪਣੇ ਆਪਣੇ ਜਾ ਕੇ ਹਾਂ। ਆਲੇ ਦੁਆਲੇ ਹਾਂ ਜੀ। ਬੋਲ ਦਾ ਰਾਜਾ ਬਣਾ ਕੇ। ਔਰ ਪਿੰਡ ਦੇ ਇਰਦ ਗਿਰਦ ਹਵੇਲੀਆਂ ਸਨ। ਰਾਤ ਨੂੰ ਉੱਥੇ ਬਹਿ ਕੇ 8-9 ਵਜੇ ਤੱਕ ਜਦ ਤੱਕ ਸਾਰੇ ਬਜ਼ੁਰਗ ਜਵਾਨ ਆਪਸ ਵਿੱਚ ਗੱਪਸ਼ਪ। ਯਾਨੀ ਉਹ ਜਿਹੜੀਆਂ ਮਹਿਫਲਾਂ ਲੱਗਦੀਆਂ ਹੁੰਦੀਆਂ ਹਾਂ ਜੀ ਹਾਂ ਜੀ, ਸ਼ਾਮ ਨੂੰ, ਲੱਗਦੀਆਂ ਸੀ, ਬਿਲਕੁਲ ਲੱਗਦੀਆਂ ਸੀ। ਤਾਂ ਬਾਬਾ ਜੀ ਫਿਰ ਜਦੋਂ 47 ਦਾ ਟਾਈਮ ਆਇਆ, ਹਾਂ ਜਦੋਂ ਉਜਾੜਾ ਪਿਆ, ਹਾਂ। ਉਹ ਸਾਨੂੰ ਗੱਲਾਂ ਬਾਤਾਂ ਦੱਸੋ ਵੀ ਉਹ ਗੱਲਾਂ ਬਾਤਾਂ ਇਸ ਤਰ੍ਹਾਂ ਹੈ ਨਾ, ਜਿਹੜੀਆਂ ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ, ਕਿ ਸਾਡੇ ਨਜ਼ਦੀਕ ਜਿੰਨੇ ਸਿੱਖ ਪਿੰਡ ਸੀ, ਉੱਥੇ ਮੁਸਲਮਾਨ ਸੀ, ਜੁਲਾਹੇ, ਮੋਚੀ, ਦੂਸਰੇ, ਉਹਨਾਂ ਨੂੰ ਸਭ ਸਾਡੇ ਇੱਕ ਗੈਂਗ ਜਾਂਦੀ ਹੁੰਦੀ ਸੀ ਸਾਡੇ ਜਵਾਨਾਂ ਦੀ। ਉਹ ਜਾ ਕੇ ਉਹਨਾਂ ਨੂੰ ਮੁਸਲਮਾਨ ਨੂੰ 20 ਬੱਚਿਆਂ ਸਮੇਤ ਦੇ ਆ ਕੇ ਹਰਵਾਰੇ 'ਚ ਆਪਣੇ ਜਗ੍ਹਾ ਦੇ ਦਿੰਦੇ ਸੀ। ਅੱਛਾ। ਔਰ ਫਿਰ ਆਖੀ ਜਬ ਨਿਕਲਦੇ ਨਹੀਂ ਸੀ, ਜਾਂਦੇ ਨਹੀਂ ਸੀ ਕਿ ਅਸੀਂ ਇੱਥੇ ਹੀ ਰਹਿਣਾ ਹੈ। ਲੇਕਿਨ ਉਹ ਇੱਕ ਰਾਜਪੂਤ, ਹਿੰਦੂ ਰਾਜਪੂਤ ਫੌਜ ਆ ਗਈ ਨਾ ਉੱਥੇ, ਹਿੰਦੂ ਰਾਜਪੂਤ ਸੀ ਅਫਸਰ, ਉਹਨੇ ਫਿਰ ਸਾਡੇ ਬੜਿਆਂ ਨੂੰ ਸਮਝਾਇਆ ਕਿ ਹੁਣ ਜੋ ਤੁਸੀਂ ਜ਼ਿੱਦ ਨਾ ਕਰੋ, ਹੁਣ ਤੁਸੀਂ ਚਲੋ, ਅਸੀਂ ਤੁਹਾਡੇ ਮੁਹਾਫਿਜ਼ ਹੈ, ਤੁਹਾਨੂੰ ਅਸੀਂ ਕੈਂਪ ਤੱਕ ਪਹੁੰਚਾ ਕੇ ਆਵਾਂਗੇ। ਰੈਕੋਟ 5 ਮੀਲ ਤੋਂ ਅੱਗੇ ਉੱਥੋਂ ਰੈਕੋਟ ਸੀ, ਉਸ ਕੈਂਪ ਸਾਡੀ ਜ਼ਿੰਮੇਵਾਰੀ ਹੈ, ਤੁਹਾਨੂੰ ਇੱਜ਼ਤ ਦੇ ਨਾਲ ਉੱਥੇ ਪਹੁੰਚਾਵਾਂਗੇ। ਉਹਨਾਂ ਨੇ ਵਾਕਈ ਫਿਰ ਉਹ ਸਹੀ ਪਹੁੰਚਾ ਦਿੱਤਾ ਉਹਨਾਂ ਨੇ, ਕਿ ਸਾਡੇ 'ਤੇ ਕੋਈ ਹਮਲੇ ਕਰਨ ਦੀ ਜ਼ਰੂਰਤ ਨਹੀਂ ਪਈ ਉਹਨਾਂ ਨੂੰ। ਉੱਠੇ ਆਪਾਂ ਕਿੱਦਾਂ ਸੀ ਪਿੰਡੋਂ? ਹੈਂ? ਪਿੰਡੋਂ ਆਪਾਂ ਕਿੱਦਾਂ ਉੱਠੇ ਸੀਗੇ? ਇਸੇ ਤਰ੍ਹਾਂ ਨਹੀਂ ਕਿ ਜੋ ਕੁਛ ਕਿਸੇ ਕੋਲ ਕੋ ਹੈ ਸੀ ਚੱਕ ਸਕਦਾ ਸੀ, ਕੁਛ ਗੱਡੇ ਸੀ, ਕੁਛ ਉਹ ਤੇ ਲੈ ਕੇ ਚਲੇ ਗਏ। ਜ਼ਿਆਦਾ ਨਹੀਂ ਉਠਾ ਸਕੇ ਸਮਾਨ ਜ਼ਿਆਦਾ ਨਹੀਂ ਚੱਕਿਆ। ਹਾਂ ਜੀ। ਮਾਲ ਡੰਗਰ ਉੱਥੇ ਛੱਡਿਆਂ ਦਾ ਸਭ ਕੁਛ ਹੀ। ਆਪਣੇ ਕੋਲ ਮਾਲ ਡੰਗਰ ਹੈਗਾ ਸੀ? ਸਾਡੇ ਮੱਝਾਂ ਸੀ 2। ਅੱਛਾ। ਠੀਕ ਆ। 2 ਮੱਝਾਂ ਸੀ, ਉਹ ਛੱਡਦੀਆਂ ਅਵਾਰਾ ਕਰਤੀਆਂ ਨਾ, ਛੱਡਤੀਆਂ ਬਾਬਾ, ਭੁੱਖੀਆਂ ਨਾ ਮਰਨ। ਹਾਂ, ਉਹ ਸਾਰੇ ਪਿੰਡ ਦੀਆਂ ਹੀ ਸੀ ਜੀ, ਹੋਰ ਵੀ ਲੋਕਾਂ ਕੋਲ 4-4 ਮੱਝਾਂ ਵੀ ਸੀ। ਠੀਕ ਆ।
ਅੱਛਾ, ਫਿਰ ਤੁਹਾਨੂੰ ਉਹ ਜਿਹੜੇ ਹਿੰਦੂ ਸੀਗੇ ਆਪਣਾ ਫੌਜ ਵਾਲੇ, ਉਹਨਾਂ ਨੇ ਰਾਜਪੂਤਾਂ ਨੇ ਤੁਹਾਨੂੰ ਬਾਹਵਾਦ ਪਹੁੰਚਾਤਾ। ਬਾਬਾ ਜੀ ਮੈਨੂੰ ਇਹ ਦੱਸੋ, ਜਿਹੜੇ ਹਿੰਦੂ ਰਾਜਪੂਤ ਆ, ਹਾਂਜੀ ਤੁਸੀਂ ਮੁਸਲਮਾਨ ਰਾਜਪੂਤ ਆ, ਹਾਂਜੀ। ਤੇ ਉਹਨਾਂ ਨਾਲ ਕਦੇ ਤੁਹਾਡਾ ਹੋਇਆ ਸੀ ਆਮਣਾ ਸਾਹਮਣਾ ਜਾਂ ਕੋਈ ਵਰਤਾ ਮੇਲ ਵਰਤਾ? ਉਹ ਇੱਥੇ ਪਿੰਡ 'ਚ ਹਲਵਾਰੇ 'ਚ ਕੋਈ ਨਹੀਂ, ਕਿਉਂਕਿ ਨਜ਼ਦੀਕ ਹੈ ਹੀ ਕੋਈ ਨਹੀਂ ਸੀ। ਨਹੀਂ, ਅੱਗੇ ਪਿੱਛੇ ਚਲੋ ਕਿਤੇ ਬੰਦਾ। ਬਾਅਦ 'ਚ ਹਾਂ। ਫੌਜ 'ਚ ਸਾਨੂੰ ਮਿਲਦੇ ਰਹੇ ਹੈ ਬੜੀ ਮੁਹੱਬਤ ਨਾਲ। ਹਾਂ ਦਰਿਆ ਇੱਕ ਬਹਿੰਦਾ ਸੀ ਦੇਹਰਾਦੂਨ ਤੋਂ ਨਿਕਲ ਕੇ ਅੰਬਾਲੇ ਤੋਂ ਰਿਆਸਤ ਪਟਿਆਲੇ ਤੋਂ ਫਿਰ ਬਹਾਵਲਪੁਰ, ਉਹ ਜ਼ਿਆਦਾ ਸਿੰਧ ਦਰਿਆ ਨਾਲ ਮਿਲਦਾ, ਉਹ ਬੰਦ ਹੋ ਗਿਆ। ਉੱਥੇ ਦੀ ਆਬਾਦੀ, ਕਿਉਂਕਿ ਅਸੀਂ ਉੱਥੇ ਦੀ ਆਬਾਦੀ ਸੀ ਸਰਾਇਕੀ, ਲਿਹਾਜ਼ਾ ਉੱਥੋਂ ਫਿਰ ਨਿਕਲਣਾ ਪਿਆ। ਜਦੋਂ ਰੇਤਾ ਹੀ ਰੇਤਾ ਰਹਿ ਗਿਆ, ਫਿਰ ਅਸੀਂ ਇਹ ਉੱਥੋਂ ਉੱਠੇ, ਸ਼ਿਫਟ ਹੋਏ, ਸਾਡੇ ਖਾਨਦਾਨ ਉਹ ਆਏ ਅੰਬਾਲੇ ਤੋਂ ਫਿਰ ਉੱਥੋਂ ਹੋਰ ਆਬਾਦੀ ਬੜੀ ਅੱਗੇ ਨੂੰ ਵੱਧ ਗਏ, ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਇੱਥੇ ਤੱਕ ਮੰਝ ਫਿਰ ਆਏ ਹੈ ਸਾਡੀ ਬਰਾਦਰੀ। ਔਰ ਲੁਧਿਆਣਾ ਜ਼ਿਲ੍ਹਾ ਸੀ ਨਾ, ਜਿਹੜਾ ਤੁਸੀਂ ਨਕਸ਼ਾ ਕਦੇ ਦੇਖੋ ਨਾ, ਇੱਥੇ ਸ਼ੇਖੂਪੁਰੇ ਦਾ ਐ ਲੰਬਾ ਬਾਰਡਰ ਨਾ ਮਿਲਿਆ ਹੈ ਨਾ, ਇਸੇ ਤਰ੍ਹਾਂ ਇਹ ਅਸੀਂ ਇੱਧਰ ਬਾਰਡਰ 'ਤੇ ਜਦ ਹੁਣ ਵੀ ਜਾ ਕੇ ਦੇਖੋ ਨਾ, ਤਹਿਸੀਲ ਸਮਰਾਲਾ, ਦਰਮਿਆਨ ਤਹਿਸੀਲ ਲੁਧਿਆਣਾ, ਫਿਰ ਇੱਧਰ ਜਗਰਾਓਂ ਆਖਰੀ 'ਚ, ਫਿਰ ਜ਼ਿਲ੍ਹਾ ਫਿਰੋਜ਼ਪੁਰ। ਔਰ ਦਰਿਆ ਸਾਡੇ ਰਾਈਟ ਹੈਂਡ 'ਤੇ, ਯਾਨੀ ਉੱਧਰੋਂ ਮਗਰਬ ਨੂੰ ਜਾਓ ਨਾ, ਮਸ਼ਰਕ ਤੋਂ, ਅਤੇ ਰਾਈਟ ਹੈਂਡ 'ਤੇ ਦਰਿਆ ਸਤਲੁਜ। ਠੀਕ ਹੈ। ਕੀ ਆਪਣੀ ਨਸਲ ਆ ਮੁਸਲਮਾਨੀ ਦੀ ਤਰਫ ਕਦੋਂ ਤਾਂ ਆਈ ਸੀ, ਮਤਲਬ ਕਦੋਂ ਮੁਸਲਮਾਨ ਹੋਏ ਸੀ? ਅੱਜ ਤੋਂ 800 ਸਾਲ ਪਹਿਲੇ ਸਾਡੇ ਬਜ਼ੁਰਗ ਜੈਸਲਮੇਰ ਤਹਿਸੀਲ ਦੇ ਰਿਆਸਤ ਰਾਜਸਥਾਨ ਦੇ ਉਹਦੇ ਸ਼ਹਿਜ਼ਾਦਾ ਸੀ ਹੈ ਤੁਲਸੀ ਰਾਮ। ਉਹਨਾਂ ਨੂੰ ਕੋਈ ਬਿਮਾਰੀ ਹੋਈ ਸੀ। ਉਹ ਹਜ਼ਰਤ ਸਾਹਿਬ ਸ਼ੇਖ ਮਖਦੂਮ ਜਹਾਨੀ ਰਹਿਮਤੁल्लाह ਬੜੇ ਅੱਲਾ ਦੇ ਵਲੀ ਗੁਜ਼ਰੇ ਆ ਸਰਾਇਕੀ ਇਲਾਕੇ 'ਚ। ਉਹਨਾਂ ਨੂੰ ਦੁਆ ਕੀਤੀ, ਉਹਨੂੰ ਸਿਹਤ ਹੋ ਗਈ, ਉਹਨੇ ਇਸਲਾਮ ਕਬੂਲ ਕਰ ਲਿਆ। ਤੁਲਸੀ ਰਾਮ ਨੇ? ਹਾਂਜੀ ਕਰ ਲਿਆ। ਉਹ ਫਿਰ ਉਹ ਆਪਣੇ ਪੀਰ ਸਾਹਿਬ ਦੇ ਨਾਲ ਹੀ ਉਹਦੇ ਖਲੀਫਾ ਰਹੇ। ਉਹ ਬੜੇ ਖਲੀਫਾ ਉਹੀ ਸੀ ਉਹਨਾਂ ਦੇ ਫੌਤ ਹੋਣ ਤੋਂ ਬਾਅਦ। ਉਹ ਸ਼ਰੀਫ 'ਚ ਦਫਨ ਹੋਏ। ਉਹਨਾਂ ਦੀ ਔਲਾਦ ਫਿਰ ਦਰਿਆਏ ਘਾਘਰਾ, ਉਹ ਇੰਡੀਆ 'ਚੋਂ ਆਉਂਦਾ ਸੀ, ਡੇਰਾਗੂੰਜ ਤੋਂ ਅੰਬਾਲਾ, ਪਟਿਆਲਾ, ਬਹਾਵਲਪੁਰ, ਫਿਰ ਸਿੰਧ ਜਾ ਕੇ ਦਰਿਆ ਸਿੰਧ ਮਿਲ ਜਾਂਦਾ ਸੀ। ਉਹ ਬੰਦ ਹੋ ਗਿਆ ਕੁਦਰਤੀ ਤੌਰ 'ਤੇ, ਕਿਉਂਕਿ ਸਾਡੀ ਜ਼ਮੀਨਾਂ ਸਾਰੀਆਂ ਉਹ ਮਲਕੀਅਤ ਉੱਥੇ ਹੀ ਸੀ, ਉਹ ਸਾਰਾ ਰੇਗਿਸਤਾਨ ਹੋ ਗਿਆ। ਫਿਰ ਇਹ ਕੁਨਬਾ ਸਾਰਾ ਉੱਠ ਕੇ ਉੱਥੋਂ ਸ਼ਿਫਟ ਹੋ ਗਿਆ, ਉੱਪਰ ਨੂੰ ਆ ਗਿਆ ਅੰਬਾਲੇ 'ਚ ਫਿਰ ਹੋਰ ਅੱਗੇ ਬੜਿਆ ਰਿਆਸਤ ਪਟਿਆਲਾ। ਹੁਣ ਉਹ ਸਾਡੀ ਜਿਹੜੀ ਬਰਾਦਰੀ ਹੈ ਉਹ ਰਿਆਸਤ ਪਟਿਆਲੇ 'ਚ ਵੀ ਹੈ। ਫਿਰ ਉੱਪਰ ਹੈ ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਜੋ ਉਹ ਫਿਰ ਸਾਡੀ ਬਰਾਦਰੀ ਮੰਝ ਰਾਜਪੂਤ। ਜਲੰਧਰ ਤੋਂ ਅੱਗੇ ਨਹੀਂ ਗਏ, ਹੁਸ਼ਿਆਰਪੁਰ ਨਹੀਂ ਗਏ, ਇੱਥੇ ਰਹੇ। ਸਾਡੇ ਬਜ਼ੁਰਗ ਅੱਲਾ ਉਹਨਾਂ ਨੂੰ ਜੰਨਤ ਸੀ, ਕਿ ਸਾਡੇ ਬੜੇ ਬਜ਼ੁਰਗ ਇੱਕ ਨਵਾਬ ਖਾਨ ਉਹਨਾਂ ਦਾ ਨਾਂ ਸੀ, ਬੜੇ ਬਹਾਦਰ ਸੀ ਅੱਲਾ ਦੀ ਰਹਿਮਤ ਨਾਲ। ਰਾਜਪੂਤ ਜਿਹੜੇ ਨਾ ਜੀ ਬਹਾਦਰੀ ਦੇ ਵਿੱਚ ਤਾਂ ਆਪਣੀ ਮਿਸਾਲ ਆਪ ਰੱਖਦੇ ਅੱਲਾ ਦੀ ਰਹਿਮਤ ਨਾਲ। ਹਾਂਜੀ, ਉਹ ਯਾਨੀ ਜਿਸ ਵੇਲੇ ਪਿੰਡ 'ਚ ਤੁਰਦੇ ਸੀ, ਉਹਦੀ ਅੱਖ ਨੀਚੇ ਹੁੰਦੀ ਸੀ। ਹਾਂਜੀ, ਉੱਪਰ ਨਹੀਂ ਸੀ ਕਦੇ ਵੀ ਉੱਠੀ। ਲੇਕਿਨ ਜਦ ਸਿੱਖਾਂ ਦੇ ਨਾਲ ਮੁਕਾਬਲੇ 'ਚ 10 ਸਿੱਖ ਉਹਨਾਂ ਦੇ ਮੁਕਾਬਲੇ 'ਚ ਆ ਜਾਣ, ਉਹ ਇਕੱਲਾ ਉਹਨਾਂ ਨੂੰ ਸਾਂਭ ਲੈਂਦਾ ਸੀ, ਉਹ ਭਜਾ ਦਿੰਦਾ ਸੀ ਉਹਨੂੰ ਕੁੱਟ ਮਾਰ ਕੇ। ਅੱਲਾਹ ਤਾਲਾ ਨੂੰ ਨਹੀਂ ਜੰਗਜੂ ਬੰਦਾ ਸੀ। ਹਾਂ ਜੀ। ਔਰ ਆਪਣੇ ਭਾਈਆਂ ਦਾ ਬਰਾਦਰੀ ਇਹ ਮੁਹੱਬਤ ਕਿੰਨੀ ਸੀ ਕਿ ਇੱਕ ਦਫਾ ਉਹ ਸਿੱਖਾਂ ਦੀਆਂ 4-5 ਮੱਝਾਂ ਖੋਲ ਲਿਆ, ਉਹ ਬੰਨ ਲਈਆਂ ਆਪਣੇ ਘਰ ਲਿਆ ਕੇ। ਹੁਣ ਸਿੱਖਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਕਿਸੇ ਨੂੰ ਪੁੱਛੀਏ। ਸਾਡੇ ਜਿਹੜੇ ਮੌਲਵੀ ਸਾਹਿਬ ਸੀ ਨੇ, ਹੈੱਡ ਮਾਸਟਰ ਅੱਲਾਹ ਜੰਨਤ ਸੀ ਵੀ ਕਰੇ, ਉਹਨਾਂ ਕੋਲ ਆਏ ਸਿੱਖ, ਉਹਨਾਂ ਦੇ ਬੱਚੇ ਪੜ੍ਹਦੇ ਸੀ ਉੱਥੇ। ਉਹਨੇ ਕਿਹਾ ਮੇਰਾ ਇੱਕ ਇਹ ਹਲਵਾਰੇ 'ਚ ਜਿਹੜਾ ਦੋਸਤ ਹੈ ਨਾ, ਭਾਰੇ ਖਾਂ ਹੈ, ਮੇਰੇ ਵਾਲਿਦ ਸਾਹਿਬ ਨਾਲ ਭਾਰਾ ਨੇ, ਉਹਨੂੰ ਮੈਂ ਪੁੱਛਦਾ ਕਿ ਅਗਰ ਕੁਛ ਕਰ ਸਕਦਾ। ਉਹ ਮੇਰੇ ਵਾਲਿਦ ਸਾਹਿਬ ਨੂੰ ਘਰੋਂ ਬੁਲਾਇਆ, ਉੱਥੇ ਗੱਲ ਕੀਤੀ। ਉਹਨਾਂ ਨੇ ਕਿਹਾ ਅੱਛਾ ਮੈਂ ਜਾਣਾ ਨਵਾਬ ਖਾਨ ਕੋਲ। ਉਹ ਆਏ, ਆ ਕੇ ਉਹਨਾਂ ਨੇ ਕਿਹਾ ਕਿ ਵੀ ਉਹ ਇਸ ਤਰ੍ਹਾਂ ਉਹ ਆਇਆ, ਮੌਲਵੀ ਸਾਹਿਬ ਨੇ ਮੈਨੂੰ ਕਿਹਾ ਤੂੰ ਉਹਨੂੰ ਮੱਝਾਂ ਛੱਡ ਦਿਓ। ਉਹਨੇ ਕਿਹਾ ਭਾਰੇ ਖਾਂ ਤੂੰ ਆਇਆ, ਮੈਂ ਤੈਨੂੰ ਮੋੜਨਾ ਨਹੀਂ ਹੈ, ਮੈਂ ਕਿੰਨੇ ਤੈਨੂੰ ਮੋੜ ਦੇਵਾਂ। ਉਹਨੂੰ ਕਰ ਲੈ ਜਾਓ, ਖੋਲ ਦਿੱਤੀਆਂ ਲੈ ਜਾਓ, ਉਹ ਵਾਪਸ ਕਰਤੀਆਂ ਬਿਲਕੁਲ।
ਇੰਨਾ ਮੁਹੱਬਤ ਹੈ ਸੀ। ਬੜਿਆਂ ਦਾ ਇੰਨਾ ਇਹਤਰਾਮ ਹਾਂ ਇਤਰਾਮ ਕਰਦੇ ਸੀ ਬਿਲਕੁਲ। ਉਹ ਜਿਹਾ ਮਰਦ ਬੰਦਾ ਪੈਦਾ ਨਹੀਂ ਹੋਣਾ। ਹਾਂ ਨਵਾਬ ਖਾਂ। ਹਾਂ ਬਾਬਾ ਜੀ ਫਿਰ ਉੱਥੋਂ ਕੈਂਪ ਤੋਂ ਅੱਗੇ ਤੁਸੀਂ ਗਾਂ ਕਿੱਧਰ ਆਏ? ਕੈਂਪ ਤੋਂ ਫਿਰ ਅੱਗੇ ਆ ਕੇ ਉੱਥੇ ਪੈਦਲ ਹੀ ਆਇਆ ਸਾਡਾ ਕਾਫਲਾ, ਜਿਹੜਾ ਪਿੰਡ ਦੇ ਪੈਦਲ ਹੀ ਆਇਆ ਸੀ। ਹਾਂਜੀ ਉਹ ਆ ਕੇ ਇੱਥੇ ਫੈਸਲਾਬਾਦ, ਫਿਰ ਇੱਥੋਂ ਫਿਰ ਇੱਥੇ ਜਿਹੜੇ ਇੱਥੇ ਦੇ ਮੁੰਤਜ਼ਮ ਸੀ ਉਹਨਾਂ ਨੇ ਇੱਥੇ ਮੁਖਲਿਫ ਸਾਨੂੰ ਇੱਥੇ ਦੋ ਜਗ੍ਹਾ 'ਤੇ 40 ਚੱਕ ਉਧਰ ਝੰਗ ਦੇ ਤੋੜੇ, ਔਰ ਇੱਧਰ ਗੁਰੂ ਸਾਹਿਬ ਇੱਥੇ ਆ ਕੇ ਆਬਾਦ ਹੋ ਗਏ। ਔਰ ਇਹਨਾਂ ਨੇ ਤੁਹਾਡੇ ਨਾਲ ਕੋਈ ਵਾਧਾ ਘਾਟਾ ਨਹੀਂ ਹੋਇਆ? ਨਹੀਂ ਕੋਈ ਬਿਲਕੁਲ ਨਹੀਂ, ਆਪਣੇ ਅੱਖੀਂ ਦੇਖਿਆ ਹੋਵੇ? ਹਾਂ ਕੋਈ ਨਹੀਂ। ਅਸੀਂ ਮੈਂ ਆਪਣਾ ਜਿਹੜਾ ਦੱਸਦੇ ਹਾਂ ਨਾ, ਅਸੀਂ ਸੀ ਜਿਸ ਵੇਲੇ ਪਾਕਿਸਤਾਨ ਬਣਿਆ ਇਲਾਹਾਬਾਦ ਤਾਂ ਪੂਰੀ ਸਾਡੀ ਫੌਜੀ ਯੂਨਿਟ ਦੀ ਪੂਰੀ ਟ੍ਰੇਨ ਸੀ ਉੱਥੋਂ ਚੱਲੀ ਹੈ। ਕਿਸੇ ਨੇ ਨਹੀਂ ਪੁੱਛਿਆ। ਜਿਸ ਵੇਲੇ ਇੱਥੇ ਪੰਜਾਬ ਦੇ ਵਿੱਚ ਆ ਕੇ ਇੱਥੇ ਫਿਰ ਜਿਹੜੇ ਸਿੱਖ ਸੀ ਉਹ ਰੇਲਵੇ ਨਾਲ ਮਿਲੇ ਹੋਏ ਸੀ। ਰਿਆਸਤ ਪਟਿਆਲੇ ਦਾ ਜਿਹੜਾ ਗੁਜ਼ਰਦੀ ਸੀ ਜਿੰਨੀ ਲਾਈਨ, ਉੱਥੇ ਆ ਕੇ ਉਹ ਟ੍ਰੇਨ ਨਾਲ ਰੋਕਦੇ ਸੀ ਕਿ ਇੰਜਣ ਖਰਾਬ ਹੋ ਗਿਆ। ਉਹ ਸਿੱਖ ਹਮਲਾ ਕਰਦੇ ਸੀ, ਉਹਨਾਂ ਨੂੰ ਕਤਲ ਕਰ ਦਿੰਦੇ। ਅਸੀਂ ਲਾਸ਼ਾਂ ਦੇਖੀਆਂ, ਸਾਡੀ ਟ੍ਰੇਨ ਵੀ ਉੱਥੇ ਲਿਆ ਖੜੀ ਕਰ ਦਿੱਤੀ। ਹਾਂ ਉਹ ਫਿਰ ਚਲਾਵੇ ਨਾ ਉਹ ਕਰਨਲ ਨੇ ਕਿਹਾ ਨਾ ਆ ਜਾਓ ਗੰਨਾ ਲੈ ਕੇ ਆ ਜਾਓ, ਇਹਦੇ ਡੱਬੇ 'ਚ ਬਹਿ ਜਾਓ ਗਾਰਡ ਦੇ, ਔਰ ਇੱਥੇ ਬਹਿ ਜਾਓ ਡਰਾਈਵਰ ਕੋਲ, ਗੋਲੀ ਮਾਰ ਦਿਓ ਜਦ ਹੁਣ ਰੋਕੇ, ਫਿਰ ਛੱਡੋ ਨਾ ਇਹਨਾਂ ਨੂੰ। ਫਿਰ ਉਹਨੇ ਟ੍ਰੇਨ ਨਹੀਂ ਰੋਕੀ, ਜਲੰਧਰ ਆ ਕੇ ਰੋਕ ਗਈ ਪਟਿਆਲੇ ਤੋਂ, ਫਿਰ ਲੁਧਿਆਣੇ ਨਹੀਂ ਰੁਕੇ ਉਹਨਾਂ ਫਿਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਰਨ ਦੀ। ਉੱਥੋਂ ਫਿਰ ਅਸੀਂ ਫਿਰ ਇਹ ਜਿਹੜੇ ਇੱਦਾਂ ਰਲੇ ਸੀ ਡਰਾਈਵਰ, ਇੱਕ ਮਤਲਬ ਮਾੜੀ ਜੀ ਉਹਨਾਂ ਦੀ ਜਿਹੜੀ ਕਹਿ ਲਓ ਟ੍ਰੇਨ ਰੋਕਣ ਦੇ ਨਾਲ ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਜ਼ਾਇਆ ਹੁੰਦੀਆਂ ਸੀਗੀਆਂ। ਉਹ ਮੈਤਾਂ ਪਈਆਂ ਦੀ ਕਮਾਰ ਦੇ ਫਸਲਾਂ ਖੜੇ ਸੀ ਬਿੰਡੇ ਦੇ ਲੈ ਕੇ, ਖੁਦ ਦੇਖੇ ਉਹਨਾਂ ਨੂੰ ਜ਼ਰੂਰਤ ਨਹੀਂ ਪਈ ਹਮਲਾ ਕਰਨ ਦੀ। ਟ੍ਰੇਨ ਨਹੀਂ ਨਾ ਰੁਕੀ? ਹਾਂਜੀ ਨਹੀਂ ਖੜੀ ਟ੍ਰੇਨ 'ਤੇ ਉੱਥੇ ਨੇ ਰੋਕ ਕੇ ਖੜੀ, ਉਹ ਪੁਆਇੰਟ ਸੀ ਉਹਨਾਂ ਦਾ ਜਿੱਥੇ ਉਹ ਹਮਲੇ ਕਰਦੇ ਸੀ। ਲੇਕਿਨ ਫਿਰ ਉਹਨਾਂ ਦੀ ਜ਼ਰੂਰਤ ਨਹੀਂ ਹੋਈ ਨਿਕਲ ਫੌਜ ਨੂੰ ਦੇਖ ਕੇ। ਉਹਨਾਂ ਕੋਲ ਹੌਸਲਾ ਸੀ ਨਾ? ਹਾਂਜੀ ਠੀਕ। ਬਲੋਚ ਰੈਜੀਮੈਂਟ ਦੇ ਗਾਰਡ ਸਨ ਉਹ ਜਿਹੜੇ ਬਾਰਡਰ ਤੱਕ ਲੈ ਕੇ ਆਏ, ਉਹ ਵੀ ਪੈਦਲ ਨਾਲ ਚੱਲਦੇ। ਆਪਣਾ ਜਿਹੜਾ ਪਿੰਡ ਸੀਗਾ ਉਹ ਕਿੱਡਾ ਕੁ ਵੱਡਾ ਸੀ? ਮੈਂ ਹੁਣ ਕੀ 7 ਪੱਤੀਆਂ ਸੀ ਉਹਦੀਆਂ, ਔਰ 6 ਜਾਂ 7 ਮਸਜਿਦਾਂ ਵੀ। ਅੱਛਾ ਹਾਂਜੀ। ਔਰ ਸਾਡੀ ਹੋਸ਼ ਤੋਂ ਪਹਿਲੇ ਯਾਨੀ 3 ਮਸਜਿਦਾਂ ਤਾਂ ਬਹੁਤ ਪੁਰਾਣੀਆਂ ਸੀ। ਹਾਂਜੀ 7 ਮਸੀਤਾਂ ਵੱਡਾ ਪਿੰਡ ਕਰਕੇ ਬਣਾਈਆਂ? ਹਾਂਜੀ ਹਾਂ। ਨਹੀਂ ਫਿਰਕਾ ਕੋਈ ਨਹੀਂ ਸੀ, ਫਰਕਾ ਇੱਕੋ ਹੀ। ਅੱਛਾ ਹਾਂ ਸੁੰਨੀ। ਸਾਡੀ ਟੀਮ ਸੀ ਕਬੱਡੀ ਦੀ ਬੜੀ, ਇਹਨਾਂ ਦੇ ਬਜ਼ੁਰਗ ਇਹ ਗੁਜਰਾਂ ਦੇ ਉਹ ਸਾਡੇ 2 ਬੜੇ ਖਿਲਾੜੀ ਸੀ ਇਹਨਾਂ ਦੇ। ਹਾਂਜੀ ਇਹਨਾਂ ਦੇ ਚਾਚਾ ਹੀ ਲੱਗਦਾ ਹੁਣ। ਖੇਲਦੇ ਰਹੇ ਹੋਣੇ? ਅਸੀਂ ਵੀ ਖੇਲਦੇ ਰਹੇ। ਸਾਈ ਹੋਣੇ ਆ ਨਾ? ਹੈ ਸਾਹ ਸੂ ਪਾਉਂਦੇ ਹੋਣੇ ਆ? ਹਾਂ ਸਾਹ ਵਾਲਾ, ਫਰਤੀਲੇ ਬੰਦੇ ਆ ਨਾ? ਹਾਂ ਸਾਹ ਵਾਲੀ ਬਿਲਕੁਲ। ਬਾਹਰ ਵੀ ਕਿਤੇ ਖੇਡਣ ਜਾਂਦੇ? ਬਾਹਰ ਖੇਡ ਜਾਂਦੇ, ਸਿੱਖਾਂ ਦੇ ਨਾਲ ਮੁਕਾਬਲਾ ਕਰਦੇ ਸੀ ਬਿਲਕੁਲ। ਨੰਬਰ ਲੈ ਕੇ ਆਉਂਦੇ? ਹਾਂਜੀ। ਕਿੰਨੇ ਕੁ ਮੈਚ ਜਿੱਤੇ ਫਿਰ? ਹਾਂਜੀ ਮੈਚ ਕਿੰਨੇ ਕੁ ਜਿੱਤੇ ਆਪਾਂ? ਉਹ ਅਸੀਂ ਤਾਂ ਇੱਕ ਮੈਚ ਖੇਡੇ ਸੀ, ਫਿਰ ਫੌਜ ਚਲੇ ਗਏ, ਉਹ ਜਿੱਤਿਆ ਅੱਲਾ ਦੇ ਫਜ਼ਲ ਨਾਲ ਸਿੱਖਾਂ ਤੋਂ। ਫੌਜ ਵਿੱਚ ਕਿੰਨੇ ਸਾਲ ਸਰਵਿਸ ਕੀਤੀ? 18। 1960 'ਚ ਮੈਂ ਫਿਰ ਰਿਟਾਇਰ ਹੋ ਗਿਆ। 60 ਦੇ ਆਖਰੀ 'ਚ 61 ਦੇ ਜਨਵਰੀ 'ਚ। ਮੁੜ ਕੇ ਤਾਂ ਨਹੀਂ ਜਾਣਾ ਹੋਇਆ ਪਿੰਡ 'ਚ ਆਪਣਾ ਉੱਥੇ? ਨਹੀਂ ਬਿਲਕੁਲ ਨਹੀਂ। ਅੱਛਾ ਤੇ ਜੇ ਜਾਣਾ ਪਵੇ ਪਛਾਣ ਲਓਗੇ? ਮੈਂ ਬਿਲਕੁਲ। ਉਹ ਹੁਣ ਤਾਂ ਉਹਨਾਂ ਦਾ ਉੱਥੇ ਏਅਰਪੋਰਟ ਬਣ ਗਿਆ ਸੀ 2nd ਗ੍ਰੇਡ ਵਾਰ 'ਚ, ਲੇਕਿਨ ਚੂँकि ਉਹ ਬਣਾਇਆ ਸੀ ਕਿ ਇੱਧਰੋਂ ਕੋਈ ਹਮਲਾ ਨਾ ਕਰੇ, ਲੇਕਿਨ ਉਹ ਜੰਗ ਖਤਮ ਹੋ ਗਈ 1945 'ਚ, ਉਹਨਾਂ ਨੇ ਕੰਮ ਰੋਕ ਦਿੱਤਾ। ਫਿਰ ਉਹ ਰਨਵੇ ਰਹਿ ਗਿਆ, ਬਾਕੀ ਉਹਨਾਂ ਨੇ ਨਿਲਾਮ ਕਰਤੀਆਂ ਬਿਲਡਿੰਗਾਂ। ਰਨਵੇ ਫਿਰ ਹੁਣ ਇੰਡੀਆ ਨੇ ਇਹਨੂੰ ਫਿਰ ਬਹਾਲ ਕੀਤਾ ਔਰ ਦੁਬਾਰਾ ਉਹਨਾਂ ਨੇ ਕੱਢਿਆ। ਹੁਣ ਉਹ ਦੁਨੀਆ ਦਾ ਬਹੁਤ ਬੜਾ ਏਅਰ ਬੇਸ ਹੈ ਹਾਂਜੀ ਇਸ ਵੇਲੇ। ਜਿਹੜੇ ਸਰਵੇ ਦੇ ਜਿਹੜੇ ਨਕਸ਼ੇ ਹੈ ਨਾ, ਉੱਥੇ ਉਹਨਾਂ ਨੇ ਰੈੱਡ ਲਾਈਨ ਲਾਈ ਹੋਈ ਹੈ ਇੱਥੇ, ਹਲਵਾਰਾ ਹਾਈ ਲੈਂਡਿੰਗ ਗਰਾਊਂਡ। ਨਾ ਜੀ ਲੁਧਿਆਣਾ ਉਹ ਬੜਾ ਮਤਲਬ ਮਹਿੰਗਾ ਏਰੀਆ ਗਿਣਿਆ ਜਾਂਦਾ, ਇੰਡਸਟਰੀਅਲ ਏਰੀਆ। ਹਾਂਜੀ ਉਹ ਮਤਲਬ ਜ਼ਮੀਨੀ ਪਾਣੀ ਬਹੁਤ ਆਲਾ ਸੀ, ਕਿਤੇ ਸੇਮ, ਕਿਤੇ
ਔਰ ਕੀ ਕਹਿੰਦੇ ਆ, ਉਹ ਚਿੱਟਾ ਚਿੱਟਾ ਕੀ ਹੁੰਦਾ ਜੀ, ਕਲਰ ਕਲਰ ਮਤਲਬ ਕੁਛ ਨਹੀਂ ਸੀ ਕਿਸੇ ਜਗ੍ਹਾ ਵੀ। ਔਰ ਉਹ ਪਾਣੀ ਐਸਾ ਸੀ ਜੈਸਾ ਦੁੱਧ ਪੀ ਲਿਆ। ਆ ਤਾਂ ਆਪਣਾ ਜਿੱਥੇ ਏਰੀਆ ਬੈਠੇ ਤਾਂ ਬਥੇਰਾ ਇਹ ਤਾਂ ਸਾਰਾ ਹੀ ਨੜੇ ਕਾਨੇ ਬਹੁਤ ਆ ਜਿਹੜਾ ਤਹਿਸੀਲ ਹੈ ਨਾ ਇਹ ਲਾਲਪੁਰ ਦੈਲਪੁਰ, ਇਹ ਸਾਰਾ ਕਾਲਾ ਕੀ ਕਹਿੰਦੇ ਨਮਕੀਨ ਵਾਲਾ ਪਾਣੀ ਹੈ। ਇਹ ਨਮਕੀਨ ਪਾਣੀ ਤਾਂ ਜਦੋਂ ਸਮੁੰਦਰੀ ਸਲਾਬ ਆਇਆ ਮੇਰੇ ਖਿਆਲ ਉਦੋਂ ਦਾ ਹੋਇਆ ਆ ਹਨਾ। ਨਹੀਂ ਨਹੀਂ, ਇਹ ਕੁਦਰਤੀ ਤੌਰ ਤੇ ਪਹਿਲੇ ਦਾ ਹੀ ਹੈ, ਅੱਛਾ ਪਹਿਲਾਂ ਦਾ ਹੀ ਹੈ। ਪਹਿਲੇ ਦਾ ਹੀ। ਤੇ ਯੂਨਿਟ ਵੀ ਔਰ ਸਭ ਤੋਂ ਉਹ ਜ਼ਿਆਦਾ ਦੇਖੋ ਮਹਿੰਗੀ ਸੀ ਇਹਦੇ। ਇਹ ਰੇਲਵੇ ਲਾਈਨ ਜਾ ਰਹੀ ਹੈ ਨਾ ਕਰਾਚੀ ਤੱਕ, ਹਾਂ ਤੁਸੀਂ ਇੱਥੋਂ ਖਾਨੇਬਾਦ ਹੋ ਕੇ ਚਲੇ ਜਾਓ, ਇਹ ਸਾਈਡ ਮਿੱਠਾ, ਇਹ ਸਾਈਡ ਨਮਕੀਨ, ਸਾਰਾ ਕਰਾਚੀ ਤੱਕ ਹਾਂ। ਬਿਲਕੁਲ। ਇਹ ਦੱਸਦੇ ਵੀ ਦੋ ਨਹਿਰਾਂ ਦਾ ਜਿਹੜਾ ਦਰਮਿਆਨੀ ਹਿੱਸਾ ਹੁੰਦਾ ਉਹ ਨਮਕੀਨ ਹੀ ਹੁੰਦਾ ਜੀ। ਅੱਛਾ ਬਾਬਾ ਜੀ ਹੋਰ ਗੱਲਬਾਤ ਨਹੀਂ ਕੋਈ ਚੇਤੇ ਆਉਂਦੀ ਕੋਈ ਜਵਾਨੀ ਬਾਰੇ ਦੀ, ਕੋਈ ਲਾਂਭਾ ਕੋਈ ਸ਼ੈਤਾਨੀ? ਕੋਈ ਅੱਲਾ ਨੇ ਬਚਾਏ ਰੱਖਿਆ। ਅੱਛਾ ਹਾਂਜੀ ਨਹੀਂ ਕੋਈ ਹੈਗੀ ਗੱਲ ਉਦਾਂ? ਨਹੀਂ ਤਾਂ ਉਹ ਆਪਣਾ ਪਰਦਾ ਦੱਸੋ ਬੁਰੀ ਗੱਲ ਹੈ ਨਾ। ਉਹ ਅੱਲਾਹ ਤਾਲਾ ਕਹਿੰਦਾ ਤੁਸੀਂ ਆਪਣਾ ਪਰਦਾ ਰੱਖੋ, ਕਿਸੇ ਦਾ ਵੀ ਰੱਖੋ, ਦੱਸੋ ਨਾ ਕਿਸੇ ਨੂੰ, ਲਿਹਾਜ਼ਾ ਰਾਜ਼ ਨਹੀਂ ਖੋਲਣਾ ਚਾਹੀਦਾ। ਜਾਣੀ ਮੈਂ ਸਮਝ ਗਿਆ ਉਦਾਂ ਕਿਹੜੀ ਗੱਲ ਹੋ ਸਕਦੀ ਹੈ। ਹਾਂ ਬਾਬਾ ਜੀ ਆ ਜਿਹੜਾ ਪਿੰਡ ਤੁਹਾਡਾ 259 ਰੇਵੇ, ਹਾਂਜੀ, ਇਹਨੂੰ ਕਹਿੰਦੇ ਗੁਰੂਸਰ ਵੀ ਕਹਿੰਦੇ, ਇਹਨੂੰ ਗੁਰੂਸਰ ਕਿਉਂ ਕਹਿੰਦੇ ਆ? ਇਹਦਾ ਨਾਂ ਹੈ ਸਿੱਖਾਂ ਦੇ ਜਦ ਆਬਾਦ ਹੋਈ ਹੈ ਨਾ, ਇਹ ਬਾਹਰ ਬਣੀ ਹੈ, ਇਹਦਾ ਨਾਂ ਗੁਰੂਪੁਰਾ। ਅੱਛਾ ਗੁਰੂ ਨਾ ਗੁਰੂਪੁਰਾ, ਗੁਰੂਸਰ ਤਾਂ ਗਲਤੀ ਹੈ, ਇਹ ਗਲ ਤੋਂ ਲਾਮ ਚ ਆ ਗਿਆ, ਹਾਂ 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 ਉਹ ਨਾ ਗੁਰੂਪੁਰਾ ਹੈ। ਅੱਛਾ ਹਾਂ ਜੀ, ਉਹ ਸਿੱਖਾਂ ਨੇ ਰੱਖਿਆ। ਇਹ ਆਪਣਾ ਹੁਣ ਜ਼ਿਲ੍ਹਾ ਲੈਲਪੁਰ ਦੇ ਵਿੱਚ ਆਉਂਦਾ ਹੈ। ਹਾਂ ਜੀ, ਹਾਂ ਜੀ। ਤਹਿਸੀਲ ਕਿਹੜੀ ਪੈਂਦੀ ਆ? ਤਹਿਸੀਲ ਵੀ ਲਾਇਲਪੁਰ। ਤਹਿਸੀਲ ਵੀ ਲੈਲਪੁਰ। ਹਾਂ। ਆਲੇ ਦੁਆਲੇ ਪਿੰਡ ਦੱਸੋ ਇੱਥੇ ਕਿਹੜੇ ਕਿਹੜੇ? ਇਹ ਇਧਰ ਖੁੱਬਣ ਟੀਗਾ, ਇਹ ਸਾਹਮਣੇ ਉਹ ਕੀ ਨਾਗਾ ਨਾਗਾ, 5-7 ਨਾਗਾ ਹੈ ਜੀ, ਛੋਟੀਆਂ ਬੜੀਆਂ, ਭਲਵਾਨ ਦੀ ਵਗੈਰਾ ਵਗੈਰਾ। ਇਧਰ ਉਦੋਂ ਵਾਲੀ ਭਾਗੋ ਵਾਲੀ, ਹਾਂ ਅੱਲਾ ਅੱਲਾ ਰੱਬੀ। ਇਹ ਤਾਂ ਤਕਰੀਬਨ ਸ਼ਹਿਰ ਟਾਈਪ ਹੀ ਬਣਿਆ ਪਿੰਡ ਤੁਹਾਡਾ। ਹੁਣ ਤਾਂ ਸ਼ਹਿਰ ਬਣ ਗਿਆ ਬਿਲਕੁਲ। ਹਾਂ ਸ਼ਹਿਰ ਹੀ। ਮੈਂ ਕਹਿੰਦਾ ਆਇੰਦਾ ਜਿਹੜੀ ਜ਼ਿੰਦਗੀ ਹੈ ਨਾ ਉਹ ਬੜੀ ਕਠਿਨ ਹੋ ਗਈ ਹੈ, ਕਿਉਂਕਿ ਜਿਸ ਤਰ੍ਹਾਂ ਦਾ ਹਾਲਾਤ ਜਾ ਰਹੇ ਨਾ, ਉਹ ਆਇੰਦਾ ਬਹੁਤ ਗਰੀਬ ਆਦਮੀ ਵਾਸਤੇ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ। ਸਰਵਾਈਵ ਕਰਨਾ ਔਖਾ ਹੈ। ਹਾਂ, ਉਹਦੀ ਵਜ੍ਹਾ ਇਹ ਨਾ ਕਿ ਸਾਡੇ ਜਿਹੜੇ ਸਿਆਸਤਦਾਨ ਹੈ ਉਹ ਬਹੁਤ ਕਰਪਟ ਹਨ। ਸਾਡਾ ਮੁਲਕ ਜ਼ੀਰੋ ਤੋਂ ਨੀਚੇ ਤੋਂ ਲੈ ਕੇ ਉੱਪਰ ਕਰਪਟ ਹੈ, ਝੂਠ, ਮਿਲਾਵਟ, ਕੋਈ ਐਸੀ ਬੁਰਾਈ ਨਹੀਂ ਜਿਹੜੀ ਸਾਡੇ 'ਚ ਨਹੀਂ ਹੈ ਇਸ ਵੇਲੇ। ਅੱਜ ਜਿਹੜੇ ਸਾਨੂੰ ਜ਼ਵਾਲ ਹੈ ਨਾ ਸਾਡੇ ਤੇ ਮੁਲਕ ਤੇ, ਉਹ ਵਜ੍ਹਾ ਇਹ ਹੈ। ਇਹਦੀ ਵਜ੍ਹਾ ਇਹੀ। ਹਾਂ, ਇਹ ਵਜ੍ਹਾ ਹੈ। ਲੇਕਿਨ ਅੱਲਾਹ ਤਾਲਾ ਹਲੇ ਸਾਨੂੰ ਬਚਾਈ ਜਾਂਦਾ ਹੈ, ਲੇਕਿਨ ਅਸੀਂ ਸਮਝਦੇ ਨਹੀਂ ਹੈ। ਅੱਛਾ ਬਜ਼ੁਰਗੋ, ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਰਾਣਿਆਂ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ? ਇਹ 'ਚ ਜੀ ਤੇਲੀ ਜਿਹਨੂੰ ਮਲਕ ਕਹਿੰਦੇ ਆ, ਔਰ ਮੋਚੀ, ਜੱਟ, ਰਾਜਪੂਤ, ਇਹ ਬਾਕੀ ਗੁੱਜਰ ਬੈਠੇ ਆ, ਇਹਨਾਂ ਨੂੰ ਵਿਚਾਰੇ ਨੂੰ ਭੁੱਲ ਹੀ ਗਏ ਆ। ਇਹ ਤਾਂ ਗੁੱਜਰ, ਹਾਂ ਗੁੱਜਰ ਭੁੱਲ ਗਿਆ। ਇਹ ਗਏ ਤਾਂ ਸਾਡੇ ਹਲਵਾਰੇ ਦੇ ਸੀ ਨਾ ਗੁੱਜਰ, ਇੱਥੇ ਗੁੱਜਰ, ਇਹਨਾਂ ਨੂੰ ਵੀ ਬੰਦਿਆਂ 'ਚ ਸ਼ਾਮਲ ਕਰ ਲਓ। ਇਹ ਬੰਦੇ ਸਾਡੇ ਇੱਕ ਸ਼ਾਇਦ ਗੁੱਜਰ ਖਾਨਦਾਨ ਹੈ ਜਿਹੜਾ ਬਾਹਰ ਦਾ ਹੈ ਨਾ, ਬਾਕੀ ਸਾਰੇ ਹਲਵਾਰੇ ਦੇ ਗੁੱਜਰ ਹੀ। ਜ਼ਿਆਦਾਤਰ ਹਲਵਾਰੇ। ਹਾਂ ਜੀ, ਹਾਂ ਜੀ। ਇਹਨਾਂ ਦਾ ਜਿਹੜਾ ਮਾਮਾ ਹੈ ਨਾ, ਮੇਰੇ ਵਾਲਦ ਨਾਲ ਬੜੀ ਯਾਰੀ ਸੀ ਉਹਦੀ। ਹਾਂ, ਉਹ ਮੈਂ ਉਹਨੂੰ ਚਾਚਾ ਕਹਿੰਦਾ ਸੀ, ਉਹ ਬੜਾ ਖੁਸ਼ ਹੁੰਦਾ ਸੀ ਕਿ ਬੈਗ। ਇਹਨਾਂ ਨਾਲ ਵਾਵਾ ਹੀ ਤੁਹਾਡਾ ਸੂਤ ਆ? ਹਾਂ ਜੀ, ਹਾਂ ਹਾਂ, ਬਿਲਕੁਲ ਬਿਲਕੁਲ। ਜਾਂ ਗੁਜਰਾਂ ਨਾਲ ਸੂਤ ਆ? ਹਾਂ ਜੀ, ਹਾਂ ਜੀ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਆ ਜੀ, ਦੋਨੇ ਬਜ਼ੁਰਗ ਇੱਕੋ ਪਿੰਡ 'ਚੋਂ ਆਏ ਸੀ। ਬਾਬਾ ਜੀ ਹੁਣੀ ਤਾਂ ਚੁੱਪਚਾਪ ਹੀ ਰਹੇ, ਇਹਨਾਂ ਦੀ ਉਮਰ 5-6 ਸਾਲ ਸੀਗੀ, ਘੱਟ ਹੀ ਪਤਾ ਆ, ਲੇਕਿਨ ਬਜ਼ੁਰਗਾਂ ਨੇ ਆਪਣੇ ਜਿਹੜੇ ਮਤਲਬ ਤੁਹਾਡੇ ਨਾਲ ਖਿਆਲਾਤ ਜਿਹੜੇ ਉਹ ਸਾਂਝੇ ਕੀਤੇ ਆ। ਅੱਲਾਹ ਪਾਕ ਦਾ ਇਹ ਸ਼ੁਕਰ ਆ ਕਿ ਇਹਨਾਂ ਦੇ ਪੂਰੇ ਪਿੰਡ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਹਾਦਸਾ ਨਹੀਂ ਹੋਇਆ। ਹਫਾਜ਼ਤ ਦੇ ਨਾਲ, ਸਲਾਮਤੀ ਦੇ ਨਾਲ ਹੀ ਇਸ ਪਿੰਡ ਦੇ ਵਿੱਚ ਉਹ ਆ ਕੇ ਵਸ ਗਏ ਆ, ਤੇ ਹੁਣ ਵੀ ਬੜੇ ਪਿਆਰ ਮੁਹੱਬਤ ਨਾਲ ਆਪਸ ਵਿੱਚ ਰਹਿ ਰਿਹਾ ਜੀ। ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ।